ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 14 ਦਸੰਬਰ 2017 ਪਹਿਲੀ ਪੋਹ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸਦੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ ਡਾਕਟਰ ਸਾਹਿਬ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਅੱਜ ਦਾ ਜੋ ਪਹਿਲਾ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੇ? ਦੇਖੋ, ਅਸੀਂ ਪਿਛਲੇ ਦਿਨਾਂ 'ਚ ਸ਼੍ਰੋਮਣੀ ਕਮੇਟੀ ਸਥਾਪਨਾ ਦਿਵਸ ਸੰਬੰਧੀ ਵੇਰਵੇ ਨਾਲ ਗੱਲਬਾਤ ਕਰਦੇ ਹਾਂ। ਅਕਾਲੀਆਂ ਨੇ ਕਿਵੇਂ ਜ਼ੀਨਤ ਤੋਂ, ਸਿਖਰ ਤੋਂ ਪਤਾਲ ਤੱਕ ਦਾ ਸਫ਼ਰ ਜਿਹੜਾ ਹੈ ਉਹ ਮੁਕਾਇਆ, ਉਸ ਬਾਰੇ ਚਰਚਾ ਕੀਤੀ ਸੀ ਜੀ। ਪਰ ਕਿਉਂਕਿ ਜਦੋਂ ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਔਰ ਮੰਜੀ ਸਾਹਿਬ ਦੀਵਾਨ ਹਾਲ 'ਚ ਬੜੇ ਧੂਮ ਧੜੱਕੇ ਨਾਲ ਅਕਾਲੀ ਦਲ ਨੇ ਆਪਣਾ 97ਵਾਂ ਜਿਹੜਾ 97th ਸਥਾਪਨਾ ਦਿਵਸ ਮਨਾਇਆ ਔਰ ਬੜੇ ਬੜੇ ਦਾਅਵੇ ਕੀਤੇ ਗਏ, ਤੇ ਫਿਰ ਜ਼ਾਹਰ ਹੈ ਕਿ ਬੇਸ਼ੱਕ ਕੁਛ ਹਿੱਸਾ ਉਹਦਾ ਰਿਪੀਟ ਹੋਏਗਾ ਜਿਹੜਾ ਪਹਿਲੀ ਵਿਚਾਰ ਵੇਲੇ ਅਸੀਂ ਦਿੱਤਾ ਸੀ। ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਇੱਕ ਵੇਲੇ ਇਹ ਤ੍ਰਿਮੂਰਤੀ ਬਾਦਲ, ਟੌੜਾ ਤੇ ਤਲਵੰਡੀ ਇਹ ਤਿੰਨੋਂ ਹੀ ਮੁਕੰਮਲ ਤੌਰ ਦੇ ਉੱਤੇ ਕੰਟਰੋਲ 'ਚ ਸਨ। ਟੌੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਸੀ, ਤਲਵੰਡੀ ਅਕਾਲੀ ਦਲ ਦਾ ਪ੍ਰਧਾਨ ਸੀ, ਬਾਦਲ ਚੀਫ ਮਿਨਿਸਟਰ ਸੀ ਤੇ ਉਦੋਂ ਇਹ ਡਿਬੇਟ ਸ਼ੁਰੂ ਹੋਈ ਸੀ ਕਿਉਂਕਿ ਟੌੜਾ ਜ਼ਿਆਦਾ ਪ੍ਰਭਾਵ ਰੱਖਦਾ ਸੀ, ਲੇਕਿਨ ਤਲਵੰਡੀ ਨੇ ਕਿਹਾ ਸੀ ਕਿ ਜੀ ਸਾਡਾ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਹੋਂਦ 'ਚ ਆਇਆ, ਇਸ ਲਈ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਸੀਨੀਅਰ ਹੋਣ ਦੇ ਨਾਤੇ ਉਸ ਦੀ ਜਿਹੜੀ ਗੱਲ ਹੈ ਉਸ ਦਾ ਵਜ਼ਨ ਜ਼ਿਆਦਾ ਹੈ ਔਰ ਉਹ ਜ਼ਿਆਦਾ ਅਹਿਮੀਅਤ ਰੱਖਦੀ ਹੈ। ਜਦੋਂ ਕਿ ਟੌੜੇ ਨੇ ਕਿਹਾ ਸੀ ਕਿ ਜੀ ਭਾਵੇਂ ਠੀਕ ਹੈ ਵੀ ਅਕਾਲੀ ਜਥੇ ਪਹਿਲਾਂ ਬਣੇ, ਉਹਦੇ 'ਚ ਵੀ ਅਕਾਲੀ ਦਲ ਬਣਿਆ ਔਰ ਇਵੇਂ ਹੀ ਜਦੋਂ ਅਸੀਂ ਈਵਨ ਜਥੇਦਾਰ ਸ਼ਬਦ ਵੀ ਅਕਾਲ ਤਖਤ ਦੇ ਲਈ ਆਇਆ ਜਿਹੜੇ ਉਹਨਾਂ ਦੇ ਸਰਬਰਾਹ ਦੇ ਤੌਰ ਤੇ ਕਾਰਨ ਇਹ ਸੀ ਕਿ ਜਥੇਦਾਰ ਤੇਜਾ ਸਿੰਘ ਪੁੱਛਰ ਜਿਹੜੇ ਨੇ ਉਹ ਅਕਾਲੀ ਜਥੇ ਦੇ ਜਥੇਦਾਰ ਸਨ। ਸੋ ਉਸ ਡਿਬੇਟ ਨੂੰ ਇੱਕ ਪਾਸੇ ਰੱਖਦੇ ਹਾਂ। ਅੱਜ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਕਿ ਅਕਾਲੀ ਦਲ ਦਾ ਕਿਸ ਹੱਦ ਤੱਕ ਅਧੋਕਦੀ ਵਾਲਾ ਕੰਮ ਹੋਇਆ, ਤੇ ਫਿਰ ਜ਼ਾਹਰ ਹੈ ਪਹਿਲਾਂ ਮੈਂ ਇਹਨਾਂ ਦੀ ਮੀਟਿੰਗ ਦਾ ਜ਼ਿਕਰ ਕਰ ਲਾਂ ਕਿ ਜਿਹਦੇ 'ਚ ਬਾਦਲ ਨੇ ਕਿਹਾ ਕਿ ਜੀ 1920 'ਚ ਹੋਂਦ 'ਚ ਆਇਆ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ 97ਵਾਂ ਸਥਾਪਨਾ ਦਿਵਸ ਮਨਾਉਂਦਿਆਂ ਆਪਣੀਆਂ ਪੁਰਾਤਨ ਰਵਾਇਤਾਂ ਅਨੁਸਾਰ ਮਨੁੱਖਤਾ ਦੇ ਭਲੇ ਲਈ ਅਤੇ ਕਾਂਗਰਸ ਦੇ ਜ਼ਬਰ ਜ਼ੁਲਮ ਤੇ ਬੇਇਨਸਾਫੀਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹਿਣ ਦਾ ਅਹਿਦ ਦੁਹਰਾਉਂਦਿਆਂ ਵਲੰਟੀਅਰ ਟਾਸਕ ਫੋਰਸ ਬਣਾਉਣ ਤੇ ਪਾਰਟੀ ਵਰਕਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਯਾਦ ਹੋਏਗਾ ਕਿ ਧਰਮ ਯੁੱਧ ਮੋਰਚੇ ਦੇ ਵੇਲੇ ਵੀ ਇਹਨਾਂ ਨੇ 1.25 ਲੱਖ ਮਰ ਜੀਵੜੇ ਇਹ ਭਰਤੀ ਕੀਤੇ ਸੀ ਕਿ ਜੀ ਜੇ ਕੋਈ ਵੀ ਅਕਾਲ ਤਖਤ ਤੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਸਾਡੇ 1.25 ਲੱਖ ਮਰ ਜੀਵੜੇ ਜਿਹੜੇ ਨੇ ਇਹ ਸ਼ਹੀਦੀਆਂ ਪਾਉਣਗੇ। ਸੋ ਉਹਦੇ 'ਚ ਮਰ ਜੀਵੜੇ ਤਾਂ ਲੱਭਣੇ ਕਿੱਥੋਂ ਸੀ? ਈਵਨ ਇਹੀ ਟੌੜਾ ਔਰ ਰਾਮੂ ਵਾਲੀਆ ਔਰ ਇਹ ਸਾਰੀ ਕਲਾਸ ਵੀ ਜਿਹੜੀ ਹੈ ਉਹ ਬਾਹਾਂ ਖੜੀਆਂ ਕਰਕੇ ਇਹਨਾਂ ਨੇ ਸਰੈਂਡਰ ਕੀਤਾ। ਬਾਦਲ ਤਾਂ ਉੱਥੇ ਵੜਿਆ ਹੀ ਨਹੀਂ ਕਿਉਂਕਿ ਉਹਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਉਹ ਕੀ ਸਲਾਹ ਦੇ ਕੇ ਆਇਆ ਔਰ ਕੀ ਹੋਣਾ। ਉਹ ਬਾਹਰ ਬੈਠਾ ਹੀ BBC ਨੂੰ ਇੰਟਰਵਿਊ ਦੇ ਰਿਹਾ ਸੀ ਕਿ ਜੀ ਬਾਈਕਾਟ ਕਰ ਦਿਓ, ਫੌਜੀ ਛੱਡ ਦੇਣ ਬੈਰਕਾਂ, ਅਫਸਰ ਰਿਜ਼ਾਈਨ ਕਰ ਦੇਣ। ਸੋ ਹੁਣ ਇਹਨਾਂ ਨੂੰ ਜਿਹੜਾ ਫਿਰ ਵਲੰਟੀਅਰ ਭਰਤੀ ਕਰਨ ਦਾ ਔਰ ਮਰਜੀਵੜੇ ਭਰਤੀ ਕਰਨ ਦਾ ਸ਼ੌਕ ਜਾਗਿਆ ਔਰ ਜਿਹੜਾ ਝੂਠ ਦਾ ਸਿਖਰ ਹੈ ਜਿਵੇਂ ਕਿ ਅੱਜ ਅਕਾਲੀ ਦਲ ਜਿਸ ਪੱਧਰ ਤੱਕ ਨਿਗਰਿਆ ਹੋਇਆ, ਪਰ ਬਾਦਲ ਕਹਿੰਦੇ ਔਰ ਇਹਦੇ 'ਚ ਗੱਲ ਦਾ ਧਿਆਨ ਰਹੇ ਕਿ ਅਕਾਲੀਆਂ ਨੇ 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਣ 'ਚ ਆਇਆ। ਇਹ ਸਾਰੇ ਪੀਰੀਅਡ 'ਚ 22 ਸਾਲ ਅਕਾਲੀਆਂ ਦੇ ਕੋਲ ਹਕੂਮਤ ਰਹੀ ਹੈ, ਜਿਹਦੇ 'ਚੋਂ 19 ਸਾਲ
ਬਾਦਲ ਚੀਫ ਮਿਨਿਸਟਰ ਹੈ। ਸੋ ਜਿਸ ਹਾਲਤ 'ਚ ਵੀ ਪੰਜਾਬ ਅੱਜ ਹੈ, ਆਰਥਿਕ ਤੌਰ ਦੇ ਉੱਤੇ, ਅਖਲਾਕੀ ਤੌਰ ਤੇ, ਸਿੱਖੀ ਦੇ ਪਤਨ ਦੇ ਲਈ, ਡਰੱਗਸ ਦੇ ਲਈ, ਔਰ ਹਰ ਕਿਸਮ ਦੀ ਪੋਲਿਊਸ਼ਨ, ਕੈਂਸਰ, ਅਨਇੰਪਲੋਇਮੈਂਟ, ਸੋ ਸਭ ਤੋਂ ਵੱਡਾ ਜ਼ਿੰਮੇਵਾਰ ਸਿੱਖੀ ਦੇ ਪਤਨ ਦਾ ਵੀ ਔਰ ਪੰਜਾਬ ਦੀ ਜੋ ਬਦਹਾਲੀ ਹੈ ਉਸ ਦਾ ਇਹ ਬਾਦਲ ਹੈ। ਔਰ ਉੱਥੇ ਬੜੀ ਬੇਸ਼ਰਮੀ ਦੇ ਨਾਲ ਬਾਦਲ ਕਹਿ ਰਿਹਾ ਕਿ ਆਪਣੀ ਹੋਂਦ ਤੋਂ ਲੈ ਕੇ ਅਕਾਲੀ ਦਲ ਹਮੇਸ਼ਾ ਜ਼ਬਰ, ਜ਼ੁਲਮ ਤੇ ਬੇਇਨਸਾਫੀ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਉਹਨਾਂ ਅਸੂਲਾਂ ਤੇ ਹੀ ਚੱਲਦਾ ਆ ਰਿਹਾ ਹੈ ਜਿਨ੍ਹਾਂ ਅਸੂਲਾਂ ਤੇ ਸਾਡੇ ਗੁਰੂ ਸਾਹਿਬਾਨ ਨੇ ਹੱਕ ਤੇ ਸੱਚ ਲਈ ਲੜਾਈ ਲੜਦਿਆਂ ਪਹਿਰਾ ਦਿੱਤਾ ਸੀ। ਹੁਣ ਤੁਸੀਂ ਦੇਖੋ ਕਿ ਇਹ ਆਪਣੀ ਲੈਗੇਸੀ ਜਿਹੜੀ ਸਿਰਫ ਤੇ ਸਿਰਫ ਬਾਦਲ ਟੱਬਰ ਦਾ ਜਿਹੜਾ ਉਹ ਰਾਈਜ਼ ਹੈ, ਜਿਹਦੇ ਵਿੱਚੋਂ ਕਿਵੇਂ ਇਹਨਾਂ ਨੇ ਫੀਫਡਮ ਬਣਾਇਆ, ਜਾਗੀਰ ਬਣਾਇਆ। ਸੁਖਬੀਰ ਬਾਦਲ ਅੱਜ ਅਕਾਲੀ ਦਲ ਦਾ ਪ੍ਰਧਾਨ ਹੈ, ਇਹ ਖੁਦ ਪੈਟਰਨ ਬਣਿਆ ਹੋਇਆ ਔਰ ਕਿਸ ਹੱਦ ਤੱਕ ਲਿਜਾ ਕੇ ਅਧੋਗਤੀ ਤੱਕ ਇਹਨਾਂ ਨੇ ਅੱਜ ਪਤਤ ਪੁਣੇ ਦੀ ਸਿੱਖੀ 'ਚ ਹੋਏ। ਪਾਰਟੀ ਦੇ ਵਿੱਚ ਜਿਹੜੀਆਂ ਵੀ ਕੋਈ ਵੈਲਿਊਜ਼ ਧਰਮ ਦੀਆਂ ਤਾਂ ਕੋਈ ਨਹੀਂ ਨੇ, ਸਾਈਕੋਫੈਂਸੀ ਹੈ, ਖੁਸ਼ਾਮਦ ਹੈ, ਬਾਦਲਾਂ ਦੇ ਕੌਣ ਨੇੜੇ ਹੈ। ਔਰ ਜਿਸ ਹੱਦ ਤੱਕ ਈਵਨ ਬਾਦਲ ਕਲੈਨ ਨੇ ਸ਼੍ਰੋਮਣੀ ਕਮੇਟੀ ਔਰ ਜਥੇਦਾਰ ਅਕਾਲ ਤਖਤ ਦਾ ਰੁਤਬਾ ਔਰ ਬਾਈ ਪ੍ਰੋਕਸੀ ਜਦੋਂ ਅਸੀਂ ਦੇਖਦੇ ਹਾਂ ਅਕਾਲ ਤਖਤ ਦੇ ਨਾਲ ਹੀ ਦੂਸਰੇ ਤਖਤ ਸਾਹਿਬਾਨ ਜਿਹੜੇ ਪੰਜਾਬ 'ਚ ਨੇ, ਤਖਤ ਸ੍ਰੀ ਕੇਸਗੜ੍ਹ ਸਾਹਿਬ ਔਰ ਤਖਤ ਸ੍ਰੀ ਦਮਦਮਾ ਸਾਹਿਬ, ਉਹਨਾਂ ਦਾ ਕੀ ਹਾਲ ਕਰ ਦਿੱਤਾ। ਪਿਛਲੇ ਦਿਨਾਂ 'ਚ ਹੀ ਜਿਹੜੇ ਗੁਰਮੁਖ ਸਿੰਘ ਜਿਨ੍ਹਾਂ ਨੇ ਬਾਅਦ ਦੇ ਵਿੱਚ ਬਹੁਤ ਬਾਅਦ 'ਚ ਆ ਕੇ ਕਿਹਾ ਕਿ ਜੀ ਕਿਵੇਂ ਬਾਦਲ ਨੇ ਸਾਨੂੰ ਘਰੀਂ ਸੱਦ ਕੇ ਮੈਨੂੰ, ਜਥੇਦਾਰ ਨੂੰ ਔਰ ਗਿਆਨੀ ਮਲ ਸਿੰਘ ਜਿਹੜੇ ਕੇਸਗੜ੍ਹ ਦੇ ਜਥੇਦਾਰ ਸਨ, ਹੁਣ ਚੜ੍ਹਾਈ ਕਰ ਗਏ ਨੇ, ਉਹਨਾਂ ਨੂੰ ਸੱਦ ਕੇ ਉਹ ਬੰਬਈ ਤੋਂ ਲਿਆਂਦੀ ਹਿੰਦੀ ਦੀ ਚਿੱਠੀ ਪੜ੍ਹੀ, ਉਹਦੀ ਕ੍ਰਿਮੀਨਲ ਸਾਧ ਦੀ, ਸੌਦਾ ਸਾਧ ਦੀ, ਕਿਹਾ ਜੀ ਕਿ ਇਹਨੂੰ ਮਾਫ ਕਰ ਦਿਓ। ਔਰ ਬਾਅਦ 'ਚ ਗੁਰਮੁਖ ਸਿੰਘ ਹੋਰਾਂ ਨੂੰ ਚਲਤਾ ਕਰ ਦਿੱਤਾ ਗਿਆ, ਪਹਿਲਾਂ ਉਹਨਾਂ ਦੀ ਟਰਾਂਸਫਰ ਕੀਤੀ ਗਈ। ਔਰ ਉਹਨਾਂ ਦੇ ਬ੍ਰਦਰ ਨੇ ਪਿਛਲੇ ਦਿਨਾਂ 'ਚ ਰਣਜੀਤ ਸਿੰਘ ਕਮਿਸ਼ਨ ਦੇ ਕੋਲ ਪੇਸ਼ ਹੋ ਕੇ ਉਹਨਾਂ ਨੇ ਇੱਕ ਪੂਰਾ ਐਫੀਡੇਵਿਟ ਦਿੱਤਾ ਹੈ ਔਰ ਉਹਨਾਂ ਨੇ ਪੂਰੇ ਉਹਦੇ 'ਚ ਵੇਰਵੇ ਦਿੱਤੇ ਨੇ ਕਿ ਕਿਵੇਂ ਬਾਦਲ ਨੇ ਆਪਣੀ ਕੋਠੀ 'ਚ ਸੱਦ ਕੇ, ਜਿਹਦੇ 'ਚ ਤਿੰਨੋਂ ਜਥੇਦਾਰ ਵੀ ਸਨ ਔਰ ਬਾਦਲ ਵੀ ਸੀ ਔਰ ਸੁਖਬੀਰ ਬਾਦਲ ਵੀ ਸੀ, ਉਹਨੇ ਕਿਹਾ ਕਿ ਜੀ ਇਹਨੂੰ ਮਾਫ ਕਰੋ, ਆਹ ਜਿਹੜੀ ਚਿੱਠੀ ਹੈ ਉਹਦੀ ਆਈ ਹੈ ਔਰ ਜਾਓ ਜਾ ਕੇ ਕਾਰਵਾਈ ਕਰੋ। ਸੋ ਜ਼ਾਹਰ ਹੈ ਵੀ ਹੁਣ ਕੋਈ ਭੁਲੇਖਾ ਨਹੀਂ ਹੈ ਵੀ ਜਿੰਨੇ ਵੀ ਫੈਸਲੇ ਅਕਾਲ ਤਖਤ ਦੇ ਨਾਂ ਥੱਲੇ ਜਾਂ ਇਹ ਦੂਸਰੇ ਦੋਵੇਂ ਜਥੇਦਾਰ ਵੀ ਸ਼ਮੂਲੀਅਤ ਕਰਦੇ ਰਹੇ, ਕਿਉਂਕਿ ਆਨੰਦਗੜ੍ਹ ਥੋੜਾ ਬਹੁਤ ਅੜਦਾ ਸੀ, ਨਤੀਜੇ ਦੇ ਤੌਰ ਤੇ ਉਹਨੂੰ ਵੀ ਡਿਸਗ੍ਰੇਸ ਕਰਕੇ ਕੱਢਿਆ। ਔਰ ਇਹ ਜਿਹੜਾ ਹੁਣ ਮੌਜੂਦਾ ਸਰਕਾਰੀ ਜਥੇਦਾਰ ਹੈ ਜਿਹਨੇ ਮੰਜੀ ਸਾਹਿਬ ਦੇ ਸਮਾਗਮ 'ਚ ਬਾਦਲ ਨੂੰ ਸੱਦ ਕੇ, ਬਾਦਲ ਤਾਂ ਆਇਆ ਹੀ ਸੀ, ਖੁਦ ਆ ਕੇ ਉਹਨੂੰ ਆਨਰ ਵੀ ਕੀਤਾ ਔਰ ਇਹ ਉਹੀ ਜਥੇਦਾਰ ਹੈ ਜਿਹਨੇ ਇਹਨੂੰ ਪੰਥ ਰਤਨ ਔਰ ਫਖਰੇ ਕੌਮ ਦੇ ਜਿਹੜੇ ਨੇ ਉਹ ਟਾਈਟਲਾਂ ਨਾਲ ਨਵਾਜਿਆ। ਸੋ ਮੈਂ ਅੱਜ ਜਦੋਂ ਕਿ ਇਹ ਸਾਰਿਆਂ ਨੂੰ ਦੇਖ ਰਿਹਾ ਸੀ ਤਾਂ ਕੁਦਰਤੀ ਮੇਰੀਆਂ ਨਜ਼ਰਾਂ 'ਚੋਂ ਆਪਣੀ ਹੀ ਲਿਖਤ ਜਿਹੜੀ 5 ਸਾਲ ਪਹਿਲਾਂ ਜਦੋਂ ਕਿ ਬਾਦਲ ਨੂੰ ਫਖਰੇ ਕੌਮ ਬਣਾਇਆ ਗਿਆ ਸੀ ਉਹ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਤੇ ਮੈਨੂੰ ਲੱਗਿਆ ਵੀ ਕਈ ਵਾਰ ਕੁਝ ਚੀਜ਼ਾਂ ਪ੍ਰੀਸਾਈਜ਼ ਹੁੰਦੀਆਂ ਜਦੋਂ ਤੁਸੀਂ ਉਹਨਾਂ ਪਲਾਂ 'ਚ ਹੁੰਦੇ ਹੋ ਜਿਹਦੀ ਤੁਸੀਂ ਰਾਈਟਲੀ ਐਨਾਲਾਈਜ਼ ਕਰਦੇ ਹੋ ਸਿਚੁਏਸ਼ਨ ਨੂੰ, ਔਰ ਹਰ ਬਦਲਦੀ ਸਿਚੁਏਸ਼ਨ 'ਚ ਕਈ ਵਾਰ ਉਹ ਜਿਹੇ ਭਾਵ ਨਹੀਂ ਬਣਦੇ। ਔਰ ਅੱਜ ਮੈਂ ਉਹ ਜਿਹੜੀ ਲਿਖਤ ਹੈ ਜਿਹੜੀ ਕਿ 5 ਸਾਲ ਪਹਿਲਾਂ ਜਿਹੜੀ 2012 ਦੇ ਵਿੱਚ ਜਿਸ ਦਿਨ ਇਹਨੂੰ ਬਾਦਲ ਨੂੰ ਫਖਰੇ ਕੌਮ ਔਰ ਪੰਥ ਰਤਨ ਦਾ ਟਾਈਟਲ ਦਿੱਤਾ ਸੀ, ਉਸ ਲਿਖਤ ਨੂੰ ਮੈਂ ਸਾਂਝਾ ਕਰਾਂਗਾ ਕਿਉਂਕਿ ਉਹਦੇ 'ਚ ਪ੍ਰੀਸਾਈਜ਼ ਇਨਫੋਰਮੇਸ਼ਨ ਹੈ। ਔਰ ਅਕਾਲੀ ਸ਼ਬਦ, ਅਕਾਲੀ ਕਰੈਕਟਰ ਕੀ ਸੀ ਜਦੋਂ ਅਕਾਲੀ ਦਲ 1920 'ਚ ਹੋਂਦ 'ਚ ਆਇਆ ਤੇ ਇਹਨਾਂ ਨੇ ਆਪਣਾ ਪਾਰਟੀ ਦਾ ਨਾਮ ਵੀ ਅਕਾਲੀ ਦਲ, ਅਕਾਲੀ ਫੂਲਾ ਸਿੰਘ। ਅੱਜ ਵੀ ਜਦੋਂ ਅਸੀਂ ਅਕਾਲੀ ਵਰਡ ਇਹ ਕਹਿੰਦੇ ਤੇ ਮਨ ਦੀਆਂ ਨਜ਼ਰਾਂ ਦੇ ਅੱਗੇ ਅਕਾਲੀ ਫੂਲਾ ਸਿੰਘ ਦਾ ਉਹ ਇਮੇਜ ਜਿਹਦੇ 'ਚ ਕਿ ਉਹਨਾਂ ਨੇ ਅਰਦਾਸ ਦੀ ਕੀ ਅਹਿਮੀਅਤ ਹੈ, ਕਿਵੇਂ ਉਹਨਾਂ ਨੇ ਨਸ਼ਹਿਰੇ ਦੀ ਜੰਗ ਦੇ ਵੇਲੇ ਸ਼ਹੀਦੀ ਪਾ ਲਈ ਲੇਕਿਨ ਇਹ ਅਰਦਾਸਾ ਸੋਧਿਆ ਸੀ ਕਿ ਕੂਚ ਕਰਨਾ ਹੈ, ਹਮਲਾ ਕਰਨਾ, ਉਹਨੂੰ ਕਾਇਮ ਰੱਖਿਆ। ਕਿਸ ਕਦਰ ਉਹਨਾਂ ਦਾ ਕਰੇਜ, ਸਿੱਖੀ, ਅਖਲਾਕ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਉਸ ਵੇਲੇ ਦਾ ਪਾਵਰਫੁਲ ਬਾਦਸ਼ਾਹ ਜੇ ਉਸ ਦੀ ਕੋਈ ਕਮਜ਼ੋਰੀ ਹੈ ਤੇ ਉਸ ਨੂੰ ਅਖਲਾਕੀ ਕਮਜ਼ੋਰੀ ਦੇ ਲਈ ਅਕਾਲ ਤਖਤ ਤੇ ਤਲਬ ਕਰਨਾ ਔਰ ਕਹਿਣਾ ਵੀ ਇਹਨੂੰ ਇਮਲੀ ਦੇ ਦਰਖਤ ਨਾਲ ਬੰਨ੍ਹ ਕੇ ਕੋਰੜੇ ਮਾਰੋ। ਹੁਣ ਇਹ ਜਿਹੜਾ ਕਰੇਜ ਸੀ
ਔਰ ਜ਼ਾਹਿਰ ਹੈ ਵੀ ਜਿਹੜੇ ਮੁੱਢਲੇ ਅਕਾਲੀ ਜਿਨ੍ਹਾਂ ਨੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ, ਸਾਕਾ ਨਨਕਾਣਾ ਸਾਹਿਬ ਹੋਏ, ਗੁਰੂ ਕੇ ਬਾਗ ਦਾ ਮੋਰਚਾ ਹੋਏ, ਚਾਬੀਆਂ ਦਾ ਮੋਰਚਾ ਹੋਏ, ਜੈਤੋ ਦਾ ਮੋਰਚਾ ਹੋਏ ਜੀ, ਉਹਨਾਂ ਨੇ ਸੱਚਮੁੱਚ ਉਸ ਸਪਿਰਿਟ ਨੂੰ, ਜਿਹੜੀ ਅਕਾਲੀ ਸਪਿਰਿਟ ਸੀ, ਔਰ ਅਕਾਲੀ ਸ਼ਬਦ ਸ਼ਾਇਦ ਕਿਉਂਕਿ ਇੱਕ ਤਾਂ ਅਸੀਂ ਰੱਬ ਦੇ ਲਈ ਸ਼ਬਦ ਅਕਾਲ ਪੁਰਖ ਇਸਤੇਮਾਲ ਕਰਦੇ ਹਾਂ, ਅਕਾਲ ਮੌਤ ਨੂੰ ਕਹਿੰਦੇ ਨੇ ਜੀ, ਅਕਾਲ ਜਿਹੜਾ ਮੌਤ 'ਚ ਨਹੀਂ ਆਉਂਦਾ। ਬਿਲਕੁਲ। ਔਰ ਇਹ ਜਿਹੜੇ ਨਿਹੰਗ ਸਿੰਘ, ਪੁਰਾਤਨ ਸਿੰਘ ਸਾਡੇ ਜੰਗ ਦੇ ਮੈਦਾਨ 'ਚ ਵੀ ਜੂਝਦੇ ਸਨ, ਤੇ ਜਦੋਂ ਇਹ ਜੂਝਦੇ ਆ ਵੀ ਕਿਰਪਾਨ ਦਾ ਵਾਰ ਜਾਂ ਅਕਾਲ ਅਕਾਲ ਗਜਾਉਂਦੇ ਸੀ। ਸੋ ਜ਼ਾਹਰ ਹੈ ਕਿ ਵਾਹਿਗੁਰੂ ਵਾਹਿਗੁਰੂ ਦੇ ਲਈ ਜਿਹੜਾ ਹੈ, ਔਰ ਉਹੀ ਉਹਨਾਂ ਦਾ ਕਿਉਂਕਿ ਨੀਲਾ ਬਾਣਾ ਸੀ, 10ਵੇਂ ਪਾਤਸ਼ਾਹ ਦਾ ਵੀ ਨੀਲਾ ਬਾਣਾ ਰਿਹਾ। ਸੋ ਇਹਨਾਂ ਨੇ ਬਾਣਾ ਤਾਂ ਨੀਲਾ ਨਹੀਂ ਰੱਖਿਆ, ਘੱਟੋ ਘੱਟ ਦਸਤਾਰ ਨੀਲੀ ਰੱਖੀ ਜੀ ਕਿ ਅਕਾਲੀ ਦਲ ਦਾ ਪਾਰਟੀ ਦਾ ਚਿੰਨ੍ਹ ਹੋਏਗਾ। ਔਰ ਉਸ ਨੂੰ ਹੁਣ ਤਾਂ ਰੰਗ ਬਰੰਗੀਆਂ ਬੰਨੀਆਂ ਹੁੰਦੀਆਂ ਨੇ, ਹੁਣ ਤਾਂ ਉਹ ਸਾਰਾ ਕਨਸੈਪਟ ਹੀ ਖਤਮ ਹੋ ਗਿਆ। ਬਿਲਕੁਲ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਅਸੀਂ ਅਕਾਲੀ ਪਾਰਟੀ, ਅਕਾਲੀ ਦਲ ਦੀ ਕਮਾਂਡ ਥੱਲੇ 1920 ਤੋਂ ਆਲਮੋਸਟ 1970 ਤੱਕ, ਜਦੋਂ ਕਿ ਟੌੜਾ ਬਾਦਲ ਤਲਵੰਡੀ ਮੁਕੰਮਲ ਤੌਰ ਦੇ ਉੱਤੇ ਕੰਟਰੋਲ 'ਚ ਆਏ। ਡੀਜਨਰੇਸ਼ਨ ਤਾਂ ਮਾਸਟਰ ਤਾਰਾ ਸਿੰਘ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ, ਜਦੋਂ ਕਿ ਕਿਵੇਂ ਪ੍ਰਤਾਪ ਸਿੰਘ ਕੈਰੋਂ ਨੇ ਕੈਰੋਂ ਦੇ ਕਹਿਣ ਤੇ ਸੰਤ ਫਤਿਹ ਸਿੰਘ ਨੂੰ ਖੜਾ ਕੀਤਾ, ਫਤਿਹ ਸਿੰਘ, ਚੰਨਣ ਸਿੰਘ, ਫਿਰ ਥੋੜਾ ਜਿਹਾ ਦੌਰ ਜਥੇਦਾਰ ਮੋਹਨ ਸਿੰਘ ਤੋੜ ਜਿਹੜੇ ਕੁਰਬਾਨੀਆਂ ਵਾਲੇ ਸੀ। ਪਰ ਜਿਉਂ ਹੀ ਪਾਵਰ ਇਹਨਾਂ ਤਿੰਨਾਂ ਦੇ ਕੋਲ ਆਈ, ਫਿਰ ਇਹਨਾਂ ਤਿੰਨਾਂ ਨੇ ਚੰਮਦੀਆਂ ਚਲਾਈਆਂ। ਹੌਲੀ 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 ਬਾਦਲ ਕਲੈਨ ਨੇ ਪਹਿਲਾਂ ਤਲਵੰਡੀ ਨੂੰ ਪਾਸੇ ਕੀਤਾ, ਫਿਰ ਕਿਵੇਂ ਟੌੜੇ ਨੂੰ ਹਿਊਮਿਲੇਟ ਕਰਕੇ ਮੇਨ ਸਟ੍ਰੀਮ ਚੋਂ ਕੱਢਿਆ, ਔਰ ਫਿਰ ਕਿਵੇਂ ਬਾਦਲ ਨੇ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਹੀ ਡਿਸਟਰੋਏ ਕੀਤਾ, ਸ਼੍ਰੋਮਣੀ ਕਮੇਟੀ ਨੂੰ ਔਰ ਖਾਸ ਤੌਰ ਤੇ ਅਕਾਲ ਤਖਤ ਨੂੰ, ਤਾਂ ਕਿ ਕਿਸੇ ਪਾਸਿਓਂ ਵੀ ਕੋਈ ਚੈਲੰਜ ਨਾ ਰਹੇ। ਫਿਰ ਇਹ ਖੁਦ ਪੈਟਰਨ ਬਣ ਕੇ ਬਹਿ ਗਿਆ। ਔਰ ਕਿਵੇਂ ਬਾਦਲ ਨੇ ਉਸ ਪੰਥਕ ਪਾਰਟੀ ਨੂੰ, ਜਿਹਦੇ ਸਾਹਮਣੇ ਪੰਥ ਦੀ ਚੜ੍ਹਦੀ ਕਲਾ, ਔਰ ਜਦੋਂ ਅਸੀਂ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ ਦੇਖਦੇ, ਔਰ ਮੈਨੂੰ ਯਾਦ ਹੈ ਕਿ ਜਦੋਂ ਸਰਦਾਰ ਕਪੂਰ ਸਿੰਘ ਉਹਨਾਂ ਨੇ ਵਿਚੋਲਗੀ ਕੀਤੀ ਮਾਸਟਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ, ਕਿਉਂਕਿ ਦੋ ਦਲ ਬਣ ਗਏ ਸੀ, ਮਾਸਟਰ ਦਲ, ਫਤਿਹ ਸਿੰਘ ਦਲ, ਔਰ ਜਿਹੜੀਆਂ ਪਹਿਲੀਆਂ ਚੋਣਾਂ ਪੰਜਾਬ ਦੇ ਵਿੱਚ ਹੋਈਆਂ ਪੰਜਾਬੀ ਸੂਬਾ ਬਣਨ ਤੋਂ ਬਾਅਦ, ਨਵੰਬਰ 66 ਦੇ ਵਿੱਚ ਪੰਜਾਬੀ ਸੂਬਾ ਬਣਿਆ 1 ਨਵੰਬਰ ਨੂੰ, ਔਰ ਉਹਦੇ 'ਚ ਦੋਨੋਂ ਕਿਉਂਕਿ ਧਿਰਾਂ ਬਹੁਤ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਸੀ, ਮਾਸਟਰ ਦਲ ਔਰ ਸੰਤ ਅਕਾਲੀ ਦਲ, ਕੇ 20-22 ਸੀਟਾਂ ਉਹਨਾਂ ਨੇ ਇਸੇ ਲਈ ਲੂਜ਼ ਕੀਤੀਆਂ ਕਿਉਂਕਿ ਅਕਾਲੀਆਂ ਦੀਆਂ ਵੋਟਾਂ ਆਪਸ ਟੁੱਟ ਗਈਆਂ ਔਰ ਕਾਂਗਰਸ ਦੇ ਕੈਂਡੀਡੇਟ ਜਿੱਤੇ। ਔਰ ਉਦੋਂ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ, ਉਸ ਤੋਂ ਬਾਅਦ ਉਹਨਾਂ ਚੋਣ ਨਤੀਜਿਆਂ 'ਚ 104 ਸੀਟਾਂ ਪੰਜਾਬ ਅਸੈਂਬਲੀ 'ਚ ਹੁੰਦੀਆਂ ਸਨ ਉਦੋਂ, ਹੁਣ 117 ਨੇ ਜਿਹੜੀਆਂ ਉਸ ਤੋਂ ਬਾਅਦ 'ਚ ਵਧਾਈਆਂ, ਔਰ 104 ਚੋਂ ਜਿਹੜੀਆਂ 24 ਸੀਟਾਂ ਨੇ ਉਹ ਫਤਿਹ ਸਿੰਘ ਅਕਾਲੀ ਦਲ ਨੂੰ ਮਿਲੀਆਂ, ਔਰ ਮਾਸਟਰ ਅਕਾਲੀ ਦਲ ਨੂੰ ਸਿਰਫ 2 ਸੀਟਾਂ ਮਿਲੀਆਂ ਸਨ। ਉਹਨਾਂ ਦੇ ਵਿੱਚ ਇੱਕ ਸੀਟ ਸਰਹੰਦ ਤੋਂ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੋਗਿੰਦਰ ਸਿੰਘ ਮਾਨ MLA ਬਣੇ ਸੀ ਮਾਸਟਰ ਦਲ ਦੀ ਟਿਕਟ ਤੇ, ਔਰ ਦੂਸਰੀ ਸੀਟ ਜਿਹੜੀ ਹੈ ਸਰਦਾਰਾ ਸਿੰਘ ਕੋਹਲੀ ਪਟਿਆਲੇ ਤੋਂ MLA ਬਣੇ ਸੀ। ਔਰ ਇਹ ਗੱਲ ਬੇਸ਼ੱਕ ਖਿੱਚ ਧੂ ਕੇ ਦੂਜੇ ਆਜ਼ਾਦ ਵਗੈਰਾ ਮਿਲਾ ਕੇ ਸਰਕਾਰ ਅਕਾਲੀਆਂ ਦੀ ਬਣੀ ਪਹਿਲੇ ਪੰਜਾਬੀ ਸੂਬੇ 'ਚ, ਔਰ ਉਹਦੇ 'ਚ ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਬਣੇ। ਪਰ ਜਿਹੜੇ ਸਿੰਸੀਅਰ ਅਕਾਲੀ ਸੀ ਉਹਨਾਂ ਨੂੰ ਲੱਗਾ ਕਿ ਵੀ ਇੰਨੇ ਐਫਰਟਸ ਦੇ ਨਾਲ ਜੇ ਪੰਜਾਬੀ ਸੂਬਾ ਬਣਿਆ ਤੇ ਇੱਥੇ ਵੀ ਕਾਂਗਰਸ ਦੀ ਸਰਕਾਰ ਹੋਏ ਠੀਕ ਨਹੀਂ ਹੈ। ਫਿਰ ਇਹ ਮੂਵ ਚੱਲਿਆ ਸੀ ਕਿ ਦੋਨੋਂ ਦਲਾਂ ਨੂੰ ਕਿਵੇਂ ਇਕੱਠਾ ਕੀਤਾ ਜਾਏ। ਔਰ ਉਦੋਂ ਦੋਨੋਂ ਦਲਾਂ ਨੇ ਆਪਣੇ ਪਾਰਟੀ ਏਜੰਡਾ, ਫਤਿਹ ਸਿੰਘ ਤਾਂ ਕਹਿੰਦਾ ਸੀ ਜੀ ਸਾਡਾ ਕਿਉਂਕਿ ਪੰਜਾਬੀ ਸੂਬਾ ਮੰਗ ਸੀ ਪੂਰੀ ਹੋ ਗਈ, ਹੁਣ ਸਾਡੀ ਕੋਈ ਮੰਗ ਨਹੀਂ ਹੈ। ਲੇਕਿਨ ਮਾਸਟਰ ਦਲ ਨੇ ਆਲਰੇਡੀ ਜਿਹੜਾ ਸਿੱਖ ਹੋਮਲੈਂਡ ਦਾ ਮਤਾ ਪਾਸ ਕੀਤਾ ਹੋਇਆ ਸੀ, ਤੇ ਜਦੋਂ ਦੋਨਾਂ ਦਲਾਂ ਦੀ ਏਕਤਾ ਹੋਈ ਉਹਦਾ ਜਿਹੜਾ ਡਰਾਫਟ ਸੀ ਸਰ ਕਪੂਰ ਸਿੰਘ ਉਹਨਾਂ ਨੂੰ ਲਿਖਣ ਲਈ ਕਿਹਾ ਗਿਆ, ਉਹ ਮਾਸਟਰ ਦਲ ਨਾਲ ਸੰਬੰਧਿਤ ਸਨ ਉਸ ਵੇਲੇ, ਔਰ ਉਹਦੇ 'ਚ ਉਹਨਾਂ ਨੇ ਲਿਖਿਆ ਜਿਹੜਾ ਉਹਨਾਂ ਦਾ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ, ਉਹਦੇ 'ਚ ਸੀ ਕਿ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਇਤਿਹਾਸ ਤੇ ਸਿੱਖ ਰਵਾਇਤਾਂ ਅਨੁਸਾਰ ਹਰ ਸਿੱਖ ਦੇ ਅੰਦਰ ਉਕਰਿਆ ਖਾਲਸਾ ਜੀ ਕੇ ਬੋਲ ਬਾਲੇ ਹੈ। ਇਸ ਯੋਗ ਨਿਸ਼ਾਨੇ ਦੀ ਪ੍ਰਾਪਤੀ ਲਈ ਦੇਸ਼ ਕਾਲ ਦੀ ਘਾੜਨਾ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ ਹੈ। ਹੁਣ ਜ਼ਾਹਰ ਹੈ ਕਿ ਖਾਲਸਾ ਜੀ ਕੇ ਬੋਲ ਬਾਲੇ ਦਾ ਕੀ ਮਤਲਬ ਹੈ। ਬੋਲ ਬਾਲਾ ਸ਼ਬਦ ਫਾਰਸੀ ਦਾ ਹੈ,
ਜਿਸ ਦਾ ਮਤਲਬ ਹੈ ਖਾਲਸਾ ਜੀ ਦਾ ਬੋਲ ਉੱਚਾ, ਬਾਲਾ ਉੱਚੇ ਨੂੰ ਕਹਿੰਦੇ ਨੇ। ਔਰ ਜ਼ਾਹਰ ਹੈ ਕਿ ਮਤਲਬ ਇਹੀ ਸੀ ਕਿ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ, ਕਿ ਸਿੱਖ ਆਪਣੀ ਕਿਸਮਤ ਆਪ ਘੜਨ ਦਾ ਹੱਕ ਰੱਖਦੇ ਨੇ। ਔਰ ਇਹੀ ਪਾਰਟ ਅਲਟੀਮੇਟਲੀ ਜਿਹੜਾ ਹੈ ਫਿਰ ਆਨੰਦਪੁਰ ਦੇ ਮਤੇ ਦਾ ਵੀ ਆਧਾਰ ਬਣਿਆ, ਉਹਦੇ 'ਚ ਵੀ ਖਾਲਸਾ ਜੀ ਕੇ ਬੋਲ ਬਾਲੇ ਆਇਆ। ਔਰ ਧਰਮ ਯੁੱਧ ਮੋਰਚਾ ਜਿਹੜਾ ਸੀ ਉਹ ਆਨੰਦਪੁਰ ਦਾ ਮਤਾ ਮਨਵਾਉਣ ਲਈ ਸੀ। ਲੇਕਿਨ ਕਿਵੇਂ ਬਾਦਲ ਦੀ ਅਗਵਾਈ ਥੱਲੇ ਅਕਾਲੀ ਦਲ ਧਰਮ ਯੁੱਧ ਮੋਰਚੇ ਤੋਂ ਦੌੜਿਆ, ਆਨੰਦਪੁਰ ਸਾਹਿਬ ਦੇ ਮਤੇ ਤੋਂ ਦੌੜਿਆ, ਔਰ ਇਵੈਂਚੁਅਲੀ 1995-96 'ਚ ਮੋਗੇ ਦੇ ਨੇੜੇ ਅਕਾਲੀ ਦਲ ਨੇ ਕਾਨਫਰੰਸ ਕਰਕੇ ਜਿਹੜਾ ਇਸ ਨੂੰ ਇੱਕ ਹਿੰਦੂ ਪਾਰਟੀ, ਹਿੰਦੂ ਵੀ ਵਿੱਚ ਜੁਆਇਨ ਕਰਾ ਲਏ, ਦੂਸਰੇ ਵੀ ਕਰਾ ਲਏ। ਨਤੀਜੇ ਦੇ ਤੌਰ ਤੇ ਅੱਜ ਕਈ ਜ਼ਿਲ੍ਹਿਆਂ ਦੇ ਔਰ ਦੂਜੇ ਪ੍ਰਧਾਨ ਵੀ ਹਿੰਦੂ ਨੇ। ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਉਹਦਾ ਹਿੱਸਾ ਨਾ ਬਣਦੇ ਪੋਲੀਟੀਕਲ ਪ੍ਰੋਸੈਸ ਦਾ, ਪਰ ਜਿਵੇਂ ਬਾਦਲ ਨੇ ਅਕਾਲੀ ਦਲ ਨੂੰ ਸਿੱਖ ਹਿੱਤਾਂ ਦੀ ਲੰਬਰਦਾਰ ਪਾਰਟੀ ਦੀ ਥਾਂ ਤੇ ਅਲਟੀਮੇਟਲੀ ਪਹਿਲਾਂ ਪੰਜਾਬੀ ਪਾਰਟੀ ਦਾ ਨਾਂ ਦਿੱਤਾ, ਔਰ ਹੌਲੀ ਪੰਜਾਬੀ ਪਾਰਟੀ ਕੀ ਹੈ ਉਹ ਆਰ.ਐਸ.ਐਸ ਦੀ ਐਕਸਟੈਂਸ਼ਨ ਬਣ ਗਈ, ਕਿਉਂਕਿ ਬਾਦਲ ਪਹਿਲੇ ਦਿਨ ਤੋਂ ਹੀ ਜਦੋਂ ਭਾਰਤੀ ਜਨਸੰਘ ਸੀ ਉਹਦੇ ਨਾਲ, ਫਿਰ ਭਾਰਤੀ ਜਨਤਾ ਪਾਰਟੀ ਨਾਲ, ਅੱਜ ਸਿੱਧੇ ਤੌਰ ਤੇ ਆਰ.ਐਸ.ਐਸ ਦੇ ਨਾਲ। ਪਰ ਅੱਜ ਜਦੋਂ ਬਾਦਲ ਇਹ ਕਹਿੰਦੇ ਕਿ ਜੀ ਅਸੀਂ ਤਾਂ ਗੁਰੂਆਂ ਦੇ ਦੱਸੇ ਰਸਤੇ ਤੇ ਸੱਚ ਹੱਕ ਇਨਸਾਫ ਲਈ ਚੱਲਦੇ, ਫਿਰ ਬੰਦਾ ਪੁੱਛ ਸਕਦਾ ਵੀ ਜੋ ਚੱਲ ਰਿਹਾ, ਜੋ ਸਿੱਖ ਕੌਮ ਦੇ ਨਾਲ ਹੋ ਰਿਹਾ, ਜੋ ਮੁਸਲਮਾਨਾਂ, ਈਸਾਈਆਂ, ਬਾਕੀ ਘੱਟ ਗਿਣਤੀਆਂ ਨਾਲ ਹੋ ਰਿਹਾ, ਕਿੱਥੇ ਹੀ ਅਕਾਲੀ ਦਲ ਦਾ ਮਾਸਟਰ ਤਾਰਾ ਸਿੰਘ ਜੇ ਪੇਸ਼ਾਵਰ 'ਚ ਪਠਾਣਾ ਦੇ ਉੱਤੇ ਜ਼ੁਲਮ ਕੀਤਾ ਸੀ ਅੰਗਰੇਜ਼ਾਂ ਨੇ, ਤੇ ਮਾਸਟਰ ਤਾਰਾ ਸਿੰਘ ਜਥਾ ਲੈ ਕੇ ਪੇਸ਼ਾਵਰ ਗਏ ਸੀ ਕਿ ਵੀ ਨਹੀਂ ਅਸੀਂ ਪਠਾਣਾ ਦੇ ਨਾਲ ਖਲੋਤੇ ਹਾਂ। ਉਦੋਂ ਉਹਨਾਂ ਦੇ ਗੋਲੀ ਚਲਾ ਕੇ ਕੁਛ ਉਹਨਾਂ ਨੇ ਪਠਾਨ ਮਾਰ ਦਿੱਤੇ ਸੀ, ਔਰ ਅੱਜ ਤੱਕ ਵੀ ਪਠਾਨ ਯਾਦ ਕਰਦੇ ਨੇ ਕਿ ਵੀ ਸਿੱਖ ਆਏ ਸੀ, ਭਾਵੇਂ ਉਹਨਾਂ ਨੂੰ ਪੇਸ਼ਾਵਰ 'ਚ ਨਹੀਂ ਸੀ ਐਂਟਰ ਕਰਨ ਦਿੱਤਾ, ਬਾਹਰ ਹੀ ਜਥੇ ਨੂੰ ਗ੍ਰਿਫਤਾਰ ਕਰ ਲਿਆ ਸੀ। ਲੇਕਿਨ ਇਹ ਸਪਿਰਿਟ ਸੀ ਕਿ ਭਾਈ ਜੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਦੇ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਸੀ, ਧਾਰਮਿਕ ਆਜ਼ਾਦੀ ਮੁੱਢਲੇ ਤੌਰ ਤੇ ਸ੍ਰਿਸ਼ਟ ਦੀ ਚਾਦਰ ਬਣ ਕੇ, ਤੇ ਅੱਜ ਅਕਾਲੀ ਦਲ ਜਿਹੜਾ ਕਿ ਪੰਜਾਬ ਦੇ ਵਿੱਚ 18 ਸਾਲ ਜਿਨ੍ਹਾਂ ਦੀ ਹਕੂਮਤ, ਵੱਡੀ ਪਾਰਟੀ, ਔਰ ਇਹ ਦਾਅਵਾ ਕਰਦੇ ਨੇ ਜੀ ਕਾਂਗਰਸ ਨੂੰ ਤਾਂ 1885-86 'ਚ ਅੰਗਰੇਜ਼ ਸਰ ਹਿਊ ਰੋਜ਼ ਨੇ ਫਾਊਂਡ ਕੀਤਾ ਸੀ, ਸਾਡੀ ਉਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਹੈ। ਠੀਕ ਹੈ, ਲੇਕਿਨ ਕਿੱਥੇ ਅੱਜ ਅਕਾਲੀ ਦਲ ਦੀ ਆਵਾਜ਼ ਬਾਕੀ ਦੀਆਂ ਅਕਲੀਅਤਾਂ ਦੇ ਲਈ, ਘੱਟ ਗਿਣਤੀਆਂ ਦੇ ਲਈ, ਸਿੱਖ ਹਿੱਤਾਂ ਦੇ ਲਈ? ਅੱਜ ਜਦੋਂ ਇਹ ਕਾਨਫਰੰਸ ਕਰ ਰਹੇ ਨੇ ਮੰਜੀ ਸਾਹਿਬ, 45 ਤੋਂ ਜ਼ਿਆਦਾ ਸਿੱਖ ਨੌਜਵਾਨ ਅੱਡ ਟਾਰਚਰ ਸੈਂਟਰਸ ਦੇ ਵਿੱਚ ਟਾਰਚਰ ਸਹਿ ਰਹੇ ਨੇ। ਕਿਵੇਂ ਬਾਹਰਲੇ ਜਗਤਾਰ ਸਿੰਘ ਜੌਹਲ ਉਹਨੂੰ ਟਾਰਚਰ ਕੀ, ਕੋਈ ਸ਼ਬਦ ਇਹਨਾਂ ਦੀ ਸਾਰੀ ਕਾਨਫਰੰਸ ਚੋਂ ਕਿ ਜਿਹੜੇ ਤੁਸੀਂ ਜੇਲ੍ਹਾਂ 'ਚ ਡੱਕੇ ਹੋਏ ਨੇ ਸਿੱਖ ਬੇਕਸੂਰ, ਉਹਨਾਂ ਨੂੰ ਛੱਡੋ, ਕੋਈ ਆਵਾਜ਼ ਕਿਸੇ ਹੋਰ ਮੁੱਦੇ ਦੇ ਉੱਤੇ, ਉਹੀ ਗੁਣਗਾਨ ਜਿੰਨੇ ਕੋ ਸਾਰੇ ਦਲਜੀਤ ਚੀਮਾ ਸਟੇਜ ਹੈਂਡਲ ਕਰ ਰਹੇ ਸੀ। ਔਰ ਜਿਸ ਕਿਸਮ ਦਾ ਇਹ ਸਾਰਾ ਹੀ ਇਹਨਾਂ ਨੇ ਟੋਡੀ ਜੱਥਾ ਨਾਲ ਰੱਖਿਆ ਹੋਇਆ, ਬਾਦਲ ਸਾਹਿਬ ਕੋ ਪਿਓ ਦੀ ਸਿਫਤ ਕਰ ਰਿਹਾ, ਕੋਈ ਪੁੱਤਰ ਦੀ ਕਰ ਰਿਹਾ, ਪੁੱਤਰ ਖਲੋ ਕੇ ਪਿਓ ਦੀ ਕਰ ਰਿਹਾ ਕਿ ਜੀ ਮੇਰੇ ਪਿਤਾ ਜੀ ਨੇ ਇੰਨੇ ਸਾਲ ਰਾਜ ਕੀਤਾ, ਇੰਨੇ ਸਾਲ ਜੇਲ੍ਹ ਕੱਟੀ, ਕੋਈ ਕਹਿ ਰਿਹਾ ਜੀ ਬਾਬਾ ਬੌੜ ਤੇ ਫਲਾਣਾ ਢਿਮਕਾ, ਔਰ ਆਲਰੇਡੀ ਜਥੇਦਾਰ ਅਕਾਲ ਤਖਤ ਜਿਹੜਾ ਸਰਕਾਰੀ, ਉਹ ਕਿਸ ਅੰਦਾਜ਼ 'ਚ ਉਹਦੀਆਂ ਤਾਰੀਫਾਂ ਕਰ ਰਿਹਾ। ਔਰ ਇਹੀ ਜਥੇਦਾਰ ਹੈ ਜਿਹਨੇ ਠੀਕ 5 ਸਾਲ ਪਹਿਲਾਂ ਅੱਜ ਤੋਂ ਬਾਦਲ ਨੂੰ ਫਖਰੇ ਕੌਮ ਔਰ ਪੰਥ ਰਤਨ ਇੱਕ ਟਾਈਟਲ ਨਾਲ ਉਹਨਾਂ ਨੂੰ ਲੱਗਾ ਵੀ ਭਾਰ ਨਹੀਂ ਬਣਦਾ, ਉਹ ਦਿੱਤਾ ਸੀ। ਔਰ ਮੈਂ ਉਸ ਲਿਖਤ ਨੂੰ, ਕਿਉਂਕਿ ਉਹ ਸਮੁੱਚੇ ਅਕਾਲੀਆਂ ਦੇ ਕਰੈਕਟਰ, ਕਿਰਦਾਰ ਨੂੰ ਬਿਆਨ ਕਰ ਦਿੰਦਾ ਹੈ, ਬਾਦਲ ਧੜੇ ਦੇ ਔਰ ਅੱਪਰ। ਔਰ ਇੱਥੇ ਗੱਲ ਮੈਂ ਕਲੀਅਰ ਕਰਦੇ ਹਾਂ, ਜਦੋਂ ਅਸੀਂ ਅਕਾਲੀ ਆਮ ਸਧਾਰਨ ਵਰਕਰਸ ਦੀ ਗੱਲ ਕਰਦੇ ਹਾਂ, ਅਕਾਲੀ ਪਰਿਵਾਰਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੀਆਂ ਕੁਰਬਾਨੀਆਂ ਨੇ, ਉਹ ਕਿਸੇ ਮੋਰਚੇ ਲਈ ਵੀ, ਔਰ ਉਹ ਪੰਥ ਦੇ ਨਾਂ ਤੇ ਸੀ, ਅਕਾਲੀ ਦਲ ਔਰ ਪੰਥ ਸਿਨੋਨਿਮਸ ਸੀ। ਜ਼ਾਹਰ ਹੈ ਕਿ ਇੱਕ ਉਹ ਵਕਤ ਸੀ ਕਿ ਜਿਹੜੇ ਲੋਕ ਆਪ ਪਤਤ ਵੀ ਸਨ, ਔਰ ਇਹ ਗੱਲ ਗਿਆਨੀ ਜ਼ੈਲ ਸਿੰਘ ਨੇ ਖੁਸ਼ਵੰਤ ਸਿੰਘ ਨੂੰ ਦੱਸੀ ਕਿਸੇ ਜ਼ਮਾਨੇ 'ਚ, ਔਰ ਉਹਨੇ ਆਪਣੀ ਲਿਖਤ 'ਚ ਲਿਖਿਆ, ਉਹਨੇ ਕਿਹਾ ਜੀ ਕਿ ਮੈਂ, ਜ਼ੈਲ ਸਿੰਘ ਨੇ ਕਿਹਾ, ਮੈਂ ਅਨੰਦਪੁਰ ਸਾਹਿਬ ਤੋਂ ਖੜਾ ਸੀ, ਸ਼ਾਇਦ ਉਦੋਂ ਪਾਰਲੀਮੈਂਟਰੀ ਹਲਕੇ ਤੋਂ, ਤੇ ਮੈਂ ਇੱਕ ਪਿੰਡ ਦੇ ਵਿੱਚ ਐਂਟਰ ਕੀਤਾ, ਬਾਹਰ ਪਿੰਡ ਦੀ ਸੱਥ 'ਚ 4-5 ਬਜ਼ੁਰਗ ਬੈਠੇ, ਦਾੜੀਆਂ ਉਹਨਾਂ ਦੀਆਂ ਮੁੰਨੀਆਂ, ਹੁੱਕਾ ਵੀ ਵਿੱਚ ਰੱਖਿਆ ਹੋਇਆ, ਤੇ ਮੈਂ ਉਹਨਾਂ ਦੇ ਕੋਲ ਰੁਕਿਆ, ਕਹਿਣ ਲੱਗਿਆ ਕਿ ਜੀ ਆ ਬਈ ਗਿਆਨੀ ਕਿਵੇਂ ਆਇਆ ਕਾਰ? ਕਹਿੰਦੇ ਮੈਂ ਰੁਕੀ, ਕਹਿੰਦੇ ਮੈਂ ਕਿਹਾ ਜੀ ਮੈਂ ਉਮੀਦਵਾਰ ਹੈ ਕਾਂਗਰਸ ਵੱਲੋਂ ਤੇ ਮੈਨੂੰ ਵੋਟ ਪਾਇਆ।
ਇਹ ਉਹਨੂੰ ਜ਼ੈਲ ਸਿੰਘ ਕੋਟ ਕਰ ਰਿਹਾ ਖੁਸ਼ਵੰਤ ਸਿੰਘ ਨੂੰ ਜੀ। ਉਹ ਕਹਿੰਦਾ ਵੀ ਦੇਖ ਗਿਆਨੀ ਗੱਲ ਇਹ ਆ, ਤੂੰ ਬਹਿ ਤੈਨੂੰ ਚਾਹ ਪਾਣੀ ਪਿਆਉਂਦੇ ਆ ਜਾਂ ਦੂਜੇ, ਪਰ ਜਿਹੜੀ ਹੈ ਉਹ ਵੋਟ ਪੰਥ ਦੀ ਹੈ। ਤੇ ਉਹ ਕਹਿੰਦਾ, ਮੈਂ ਉਹਨਾਂ ਨੂੰ ਕਿਹਾ ਵੀ ਦਾੜੀਆਂ ਤੁਹਾਡੀਆਂ ਮੁੰਨੀਆਂ, ਹੁੱਕਾ ਤੁਸੀਂ ਰੱਖਿਆ, ਤੁਸੀਂ ਕਿਹੜਾ ਪੰਥ ਜਾਂ ਦੂਜਾ ਜੀ। ਉਹ ਕਹਿੰਦਾ ਕੋਈ ਨਹੀਂ, ਅਸੀਂ ਕਮਜ਼ੋਰ ਹੋਵਾਂਗੇ ਪਰ ਪੰਥ ਅਕਾਲੀ ਦਲ ਜਿਹੜਾ ਉਹ ਪੰਥ ਲਈ ਖਲੋਂਦਾ, ਤੁਹਾਡੇ ਹੱਥ 'ਚ ਪਾਵਰ ਆਈ ਤੇ ਤੁਸੀਂ ਪੰਥ ਦੇ ਪੱਲੇ ਕੁਝ ਨਹੀਂ ਰਹਿਣ ਦੇਣਾ, ਇਸ ਲਈ ਵੋਟ ਸਾਡੀ ਪੰਥ ਦੀ ਹੈ ਜੀ। ਸੋ ਇਹ ਇੱਕ ਕਰੈਕਟਰ ਸੀ ਜਿਹੜਾ ਕਿ ਅਕਾਲੀਆਂ ਦੀ ਕੁਰਬਾਨੀ ਨੇ 20ਵੇਂ 30ਵੇਂ ਮੋਰਚਿਆਂ 'ਚ ਉਹ ਕਰੈਕਟਰ ਬਿਲਡ ਕੀਤਾ ਸੀ। ਅੱਜ ਵੀ ਇੱਕ ਤਬਕਾ 10 ਜਾਂ ਹੁਣ ਤਾਂ ਘਟ ਗਏ ਹੋਏਗੀ ਪਰਸੈਂਟੇਜ, ਜਿਨ੍ਹਾਂ ਘਰਾਂ ਦੇ ਵਿੱਚ ਕਾਂਗਰਸ ਦਾ ਪ੍ਰਭਾਵ ਵੀ ਹੁੰਦਾ ਸੀ, ਉਹ ਪੁਰਾਣੇ ਉਹਨਾਂ ਦੇ ਬਜ਼ੁਰਗ ਮਾਪਿਓ, ਉਹਨਾਂ ਕਹਿਣਾ ਨਾ ਭਾਈ ਵੋਟ ਪੰਥ ਦੀ ਹੈ, ਤੇ ਪੰਥ ਦਾ ਮਤਲਬ ਅਕਾਲੀ ਦਲ ਸੀ। ਹੁਣ ਕਿਸ ਲੈਵਲ ਤੇ ਉਹ ਫੇਥ ਜਿਹੜਾ ਸੀ ਆਮ ਸਿੱਖ ਦਾ ਕਿ ਵੀ ਇਹ ਸਾਡੇ ਹੱਕਾਂ ਦੀ ਰਾਖੀ, ਔਰ ਉਹਨਾਂ ਅਕਾਲੀ ਬਜ਼ੁਰਗਾਂ ਨੂੰ, ਉਹਨਾਂ ਕਾਮਿਆਂ ਨੂੰ, ਵਰਕਰਾਂ ਨੂੰ ਉਹਨਾਂ ਅੱਗੇ ਸਾਡਾ ਸਿਰ ਝੁਕਦਾ ਹੈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ। ਪਰ ਇਹ ਅੱਜ ਕਿਸ ਹੱਦ ਤੱਕ ਕਿੱਥੇ ਲੈ ਆਏ ਨੇ, ਮੈਂ ਘੜੀ ਵੱਲ ਵੀ ਦੇਖ ਰਿਹਾ, ਸੋ ਉਸ ਨੂੰ ਮੈਂ ਸਾਂਝਾ ਕਰਦਾ। ਜਲਿਆਂਵਾਲੇ ਬਾਗ ਦੇ ਕਤਲੇਆਮ ਲਈ ਜ਼ਿੰਮੇਵਾਰ ਜਨਰਲ ਡਾਇਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਓ ਦੇਣ ਵਾਲੇ ਸਰਬਰਾਹ ਅਰੂੜ ਸਿੰਘ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਮੌਜੂਦਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 92 ਸਾਲ ਪੁਰਾਣਾ ਕਿੱਸਾ ਮੁੜ ਦੁਹਰਾ ਦਿੱਤਾ ਹੈ। 5 ਦਸੰਬਰ ਨੂੰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਮੁਬਾਰਕ ਤਖਤ ਤੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਅਖੌਤੀ ਪੈਟਰਨ ਪ੍ਰਕਾਸ਼ ਸਿੰਘ ਬਾਦਲ ਨੂੰ 2 ਲਕਬਾਂ ਨਾਲ ਨਵਾਜਿਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਪੰਥ ਰਤਨ ਤੇ ਦੂਸਰਾ ਫਖਰੇ ਕੌਮ ਹੈ। ਜ਼ਾਹਰ ਹੈ ਆਉਣ ਵਾਲੇ ਦਿਨਾਂ ਵਿੱਚ ਬਾਦਲ ਦੇ ਚਪੜਾਸੀ ਜਨਤਕ ਇਕੱਠਾਂ ਵਿੱਚ ਬਾਦਲ ਦਾ ਨਾਂ ਲੈਣ ਤੋਂ ਪਹਿਲਾਂ ਇਹਨਾਂ ਉਪਰੋਕਤ ਵਿਸ਼ੇਸ਼ਣਾਂ ਦਾ ਇਸਤੇਮਾਲ ਕਰਿਆ ਕਰਨਗੇ। 30 ਮਿਲੀਅਨ ਸਿੱਖ ਕੌਮ ਲਈ ਅਤੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਇਸ ਪਤਦਗਿਰੀ ਘਟਨਾ ਦੀ ਕੋਈ ਅਹਿਮੀਅਤ ਨਹੀਂ ਹੈ। ਹਾਂ, ਇਸ ਕਿੱਸੇ ਦਾ ਇਹ ਇਤਿਹਾਸਕ ਦੁਹਰਾ ਹੋ ਸਕਦਾ ਹੈ ਕਿ ਜਿਵੇਂ ਕੁਝ ਵਰ੍ਹਿਆਂ ਬਾਅਦ ਅਰੂੜ ਸਿੰਘ ਨੇ ਗਲ ਵਿੱਚ ਪੱਲਾ ਪਾ ਕੇ ਅਕਾਲ ਤਖਤ ਦੇ ਸਨਮੁਖ ਆਪਣੇ ਘ੍ਰਿਣਿਤ ਕਾਰੇ ਲਈ ਪੰਥ ਤੋਂ ਖਿਮਾ ਜਾਚਨਾ ਕੀਤੀ ਸੀ, ਇਵੇਂ ਹੀ ਆਉਣ ਵਾਲੇ ਸਮੇਂ ਵਿੱਚ ਜਥੇਦਾਰ ਗੁਰਬਚਨ ਸਿੰਘ ਔਰ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਸਮੇਤ ਬਾਦਲ ਨੂੰ ਨਿਵਾਜਣ ਵਾਲੇ ਜਥੇਦਾਰ ਗ੍ਰੰਥੀ ਮੂੰਹ ਵਿੱਚ ਘਾਹ ਤੇ ਗਲ ਵਿੱਚ ਪੱਲੂ ਪਾ ਕੇ ਸਰਬੱਤ ਖਾਲਸੇ ਸਾਹਮਣੇ ਖਿਮਾ ਜਾਚਨਾ ਕਰ ਰਹੇ ਹੋਣਗੇ। ਫਿਰ ਜਥੇਦਾਰ ਆਨੰਦਗੜ੍ਹ ਦਾ ਜ਼ਿਕਰ ਹੈ ਕਿ ਉਹ ਇਸ ਸਮਾਗਮ 'ਚ ਨਹੀਂ ਆਏ, ਬਿਮਾਰੀ ਦਾ ਬਹਾਨਾ ਬਣਾ ਕੇ ਵੀ ਚਲੋ ਉਹਨਾਂ ਨੇ ਫਿਰ ਵੀ ਇਸ ਗੱਲ ਦੀ ਲਾਜ ਰੱਖੀ। ਜਿਸ ਦਿਨ ਬਾਦਲ ਤੇ ਖਿਤਾਬਾਂ ਦੀ ਵਰਖਾ ਕੀਤੀ ਗਈ ਉਸ ਤੋਂ ਠੀਕ 3 ਦਿਨ ਪਹਿਲਾਂ 2 ਦਸੰਬਰ 19 ਮੱਘਰ ਨੂੰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਤੇ ਸਾਥੀ ਸਿੰਘਾਂ ਦਾ ਸ਼ਹੀਦੀ ਦਿਨ ਸੀ, ਜਿਨ੍ਹਾਂ 30 ਸਿੰਘਾਂ ਨੇ 2 ਦਸੰਬਰ 1762 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਣ ਸਨਮਾਨ ਦੀ ਰੱਖਿਆ ਲਈ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਜੂਝਦਿਆਂ ਸ਼ਹੀਦੀਆਂ ਪਾਈਆਂ ਸਨ। ਅਕਾਲ ਤਖਤ ਦੇ ਜਥੇਦਾਰ ਗੁਰਬਖਸ਼ ਸਿੰਘ ਤੇ ਸਿੰਘਾਂ ਦੀ ਬਹਾਦਰੀ ਦੀ ਗਾਥਾ ਦਾ ਅਬਦਾਲੀ ਦੇ ਨਾਲ ਆਏ ਇਤਿਹਾਸਕਾਰ ਸੈਨਾਪਤੀ ਨੂਰ ਮੁਹੰਮਦ ਨੇ ਵਿਸ਼ੇਸ਼ ਜ਼ਿਕਰ ਕੀਤਾ ਹੈ। ਸ਼ਹੀਦੀ ਗਾਨੇ ਬੰਨਣ ਤੇ ਸ਼ਹੀਦੀ ਬਾਣੇ ਪਾਉਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਇਹ ਦੱਸਣ ਲਈ ਹੈ ਕਿ ਅਕਾਲੀ ਕਰੈਕਟਰ ਕੀ ਸੀ, ਜਿਨ੍ਹਾਂ ਤੋਂ ਇਹਨਾਂ ਨੇ ਅਕਾਲੀ ਵਰਡ ਔਰ ਉਹਨਾਂ ਦਾ ਨੀਲਾ ਰੰਗ ਪੱਗ ਦਾ ਲਿਆ। ਹਰ ਮੰਦਰ ਕੇ बीच में ਇਮਕੀਨੀ ਅਰਦਾਸ ਸਿੱਖੀ ਤੋੜ ਨਿਭਾਈ ਹੈ ਕੇਸਨ ਸੰਗ ਨਿਵਾਸ, ਕਿ ਭਾਈ ਹੈ ਮਹਾਰਾਜ ਅਸੀਂ ਇਹ ਅਰਦਾਸਾ ਸੋਧਿਆ ਕਿ ਸਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਔਰ ਜਿਵੇਂ ਫਿਰ ਉਹਨਾਂ ਨੇ ਜੂਝ ਕੇ ਸ਼ਹੀਦੀ ਪਾਈ, ਜਿਹੜੇ ਉਹਨਾਂ ਦੇ ਨਾਲ ਅਬਦਾਲੀ ਦੇ ਆਏ ਹਿਸਟੋਰੀਅਨ ਨੇ ਕਾਜ਼ੀ ਨੂਰਦੀਨ, ਉਹ ਲਿਖਦਾ ਹੈ, ਸੈਨਾਪਤੀ ਨੂਰ ਮੁਹੰਮਦ ਉਹਨਾਂ ਦਾ ਨਾਂ ਸੀ, ਉਹ ਹਿਸਟੋਰੀਅਨ ਵੀ ਸੀ। ਉਹਨੇ ਕਿਹਾ ਜੀ ਵੀ ਉਹ ਇਵੇਂ ਜੂਝੇ ਕਿ ਇਵੇਂ ਸੀ ਕਿ ਡਰ ਨਾਂ ਦੀ ਕੋਈ ਚੀਜ਼ ਉਹਨਾਂ ਦੀ ਖਲੜੀ ਵਿੱਚ ਨਹੀਂ ਹੈ। ਸੋ ਇਹ ਯਾਦ ਕਰਵਾਉਣ ਤੋਂ ਬਾਅਦ ਮੈਂ ਫਿਰ ਉਹਨਾਂ ਨੂੰ ਜਿਹੜਾ ਇਸ ਲਿਖਤ ਦੇ ਵਿੱਚ ਇਹ ਯਾਦ ਕਰਵਾਇਆ ਕਿ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਭੰਗੂ ਅਕਾਲੀ ਕਿਰਦਾਰ ਦੀ ਸੱਚਾਈ, ਬੇਖੌਫੀ ਅਤੇ ਆਜ਼ਾਦੀ ਪਸੰਦ ਸਵੈਮਾਨ ਭਰਪੂਰ ਪਹੁੰਚ ਨੂੰ ਇਵੇਂ ਬਿਆਨ ਕਰਦੇ ਨੇ। ਅੰਮ੍ਰਿਤਸਰ ਸਨ ਮੁਖ ਦਰਬਾਰ, ਅਕਾਲ ਬੁੰਗੇ ਬਹਿ ਤਖਤ ਮਝਾਰ, ਸਿਰੋਂ ਪਰ ਉਨ ਡੇਰੇ रहें, ਅਕਾਲ ਅਕਾਲ ਵੇ ਮੁਖ ਤੇ ਕहें,
हठी जती और जप तपी दाते पूरे शूर आवे पास सरदार तय वो रहे आप गमरूर। कि भी किवें त्याग वाले, किवें सिर्फ ते सिर्फ रब दा भाव मनण वाले, कोई भी वड्डा आए उस च गमरूर अपनी मस्ती दे विच रब दी याद च रहना। ये अकाली करैक्टर सी। और अज बादल दल उन्हां दे बनाए हुए जथेदार और उन्हां दे अगों जिहड़े सारे उन्हां दे चमचे ने, उन्हां दा करैक्टर और असर अकालियां दा करैक्टर ये अपने आप दे विच ही दसदा है कि अज किस हद तक अकाली दल निगर चुका है। सतगुरु रहमत करन कोई तब्दीली, कोई आम वर्कर किसी स्टेज ते खलो जाए, इन्हां तो कोई छुटकारा हो जाए पंथ का। और ये जिहड़ी साडी 97 साल पुरानी एक कदे शहीदां दी जथेबंदी करके जानी जाती सी, उस दा वकार बहाल हो सके। पर अज दी डेट विच इस दी कोई आस नहीं जी। डॉक्टर साहब बिल्कुल इत्थे लेने ब्रेक तो पहला असीं अपने दर्शकों ते ਸਰੋਤਿਆਂ ਨੂੰ हमेशा तरह अपील कर दईए व्यूअर्स, असीं चाहते हैं कि तुसीं TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ, ਜਿਸ ਤਰ੍ਹਾਂ ਕਿ वन टाइम डोनेशन, मंथली डोनेशन, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। व्यूअर्स, विचारां दा सिलसिला इस तरह चलता रहेगा। मिलते हैं आफ्टर दिस शॉर्ट ब्रेक।